ਉਹ ਆਪਸ ਦੇ ਵਿੱਚ ਉਹਨਾਂ ਦਾ ਬੜਾ ਨਾ ਗਹਿਰਾ ਰਿਸ਼ਤਾ ਹੁੰਦਾ। ਉਹ ਨਾ ਇੱਕ ਜਿਹੜਾ ਦੋਸਤ ਹੁੰਦਾ ਨਾ ਉਹ ਬੜਾ ਤੇਜ਼ ਹੁੰਦਾ। ਉਹ ਡੇਲੀ ਆ ਜਾਂਦਾ, ਇੱਕ ਜਿਹੜਾ ਪਿੰਡ ਵਾਲਾ ਹੁੰਦਾ ਨਾ ਦੋਸਤ ਉਹਦੇ ਘਰ ਡੇਲੀ ਉਹਨੇ ਆਉਣਾ। ਸੁਬਾਹ ਨਾਸ਼ਤੇ ਦੇ ਟਾਈਮ ਤੇ ਆ ਜਾਣਾ। ਤੇ ਉਹ ਜਿਹੜਾ ਹੁੰਦਾ ਨਾ ਦੋਸਤ ਪਿੰਡ ਵਾਲਾ, ਉਹਨਾਂ ਜਨਾਬ ਉਹਨੂੰ ਨਾਸ਼ਤਾ ਕਰਾਉਂਦੇ। ਉਹਦੀ ਬੇਗਮ VIP ਪਰਾਠਾ ਮੱਖਣ ਬੜੀ ਠੀਕ ਹੈ, ਸਾਗ, ਹਰ ਚੀਜ਼ ਮਤਲਬ ਉਹਨੂੰ ਖਵਾਉਂਦੇ। ਉਹ ਬੇਗਮ ਬੜੀ ਉਹਦੀ ਤੇਜ਼ ਹੁੰਦੀ। ਉਹ ਇੱਕ ਦਿਨ ਕਹਿੰਦੀ ਆ ਆਪਣੇ ਖਾਵਨ ਨੂੰ ਕਿ ਅੱਲਾ ਵਾਲਿਆ ਇਹ ਡੇਲੀ ਆ ਜਾਂਦਾ ਵਾ, ਵੀ ਡੇਲੀ ਇਹ ਆ ਜਾਂਦਾ ਵਾ, ਅੱਛਾ ਤੇ ਤੂੰ ਵੀ ਕੋਸ਼ਿਸ਼ ਕਰਕੇ ਇੱਕ ਦਿਨ ਤੂੰ ਵੀ ਹੋਇਆ ਉਹਦੇ ਹੱਲ ਵੀ ਤੂੰ ਜਾਂਦਾ ਹੀ ਨਹੀਂ। ਉਹਨੇ ਕਿਹਾ ਮੇਰਾ ਭਰਾ ਵਾ, ਇਹ ਮੇਰਾ ਬੜਾ ਯਾਰ ਸੱਜਣਾ, ਤੇ ਇਹ ਮਾੜਾ ਨਹੀਂ ਹੈਗਾ, ਮੈਂ ਜਾਊਂਗਾ ਕਿਸ ਦਿਨ। ਉਹ ਇੱਕ ਦਿਨ ਭਾਈ ਉਹਨੇ ਆਪਣਾ ਜਿਹੜਾ ਮੁਰੱਬੇ ਦਾ ਕੰਮ ਕੁਮ ਕੀਤਾ ਪਿੰਡ ਵਾਲੇ ਮਾਹੌਲ 'ਚ। ਉਹਨੇ ਜਦੋਂ ਕੰਮ ਕੁਮ ਕਰਕੇ ਨਾ ਉਹਨੇ ਜਨਾਬ ਆਣ ਕੇ ਆਪਣੀ ਘਰ ਵਾਲੀ ਨੂੰ ਕਿਹਾ ਲਾਲੀਏ 5000 ਧੋਤੀ ਚ ਨਾਲਾ ਵੀ ਮੈਂ ਅੱਜ ਆਪਣੇ ਯਾਰ ਵਾਲ ਗੇੜਾ ਕੱਢਿਆ। ਉਹਨੇ ਜਨਾਬ ਉਹਨੇ ਕੱਪੜੇ ਕੁਪੜੇ ਇਸਤਰੀ ਕੀਤੇ ਤੇ ਉਹਨੇ ਜਨਾਬ ਪਾਏ ਕੱਪੜੇ, ਤੇ ਪੇਂਡੂ ਮਾਹੌਲ ਸੀ। ਉਹਨੇ ਘੋੜੀ ਕੱਢੀ ਜਨਾਬ ਤੇ ਉੱਤੇ ਬੈਠ ਕੇ ਨਾ ਕਾਠੀ ਰੱਖ ਕੇ ਬੈਠ ਕੇ ਤੇ ਭਾਈ ਚੱਲ ਪਿਆ। ਉਹ ਅੱਗੋਂ ਮਾਮਲਾ ਕੀ ਹੋਇਆ, ਉਹਦਾ ਜਿਹੜਾ ਦੂਸਰਾ ਦੋਸਤ ਸੀਗਾ ਉਹ ਸੀ ਛੱਤ ਤੇ ਖੜਾ, ਆਪਣੇ ਘਰ ਦੀ ਛੱਤ ਤੇ ਖੜਾ ਸੀ। ਉਹਨੇ ਜਦੋਂ ਦੇਖਿਆ ਉਹਨੇ ਕਿਹਾ ਉਹ ਤੁਹਾਡੀ ਖੈਰ ਲੈ ਵੀ ਅੱਜ ਖਰਚੇ ਦਾ ਹਿਸਾਬ ਬਣ ਗਿਆ, ਅੱਜ ਬੰਦਾ ਆ ਗਿਆ ਵਾ, ਉਹ ਮੈਨੂੰ ਖਰਚਾ ਕਰਨਾ ਪੈਣਾ, ਇਹਦਾ ਹੁਣ ਮੈਂ ਕੋਈ ਹੱਲ। ਉਹਦਾ ਦੂਸਰਾ ਦੋਸਤ ਜਿਹੜਾ ਨਾ ਛੱਤ ਤੋਂ ਗਾਲਾਂ ਕੱਢਦਾ ਆ ਰਿਹਾ, ਉਹਦੀ ਐਸੀ ਦੀ ਤੈਸੀ, ਉਹਦੀ ਭੈਣ ਦੀ, ਉਹਦੀ ਮਾਂ ਦੀ, ਉਹਦੀ ਇਹ ਉਹਦੀ ਉਹ, ਜਿਹੜਾ ਗੱਲ ਕਰੇ ਮੈਂ ਟੁੱਕ ਦਿਆਂਗਾ, ਵੱਢ ਦਿਆਂਗਾ। ਉਹਨਾਂ ਜਨਾਬ ਵਾਲੇ ਜਦੋਂ ਥੱਲੇ ਉਤਰਿਆ ਨਾ ਉਹਨੇ ਉੱਤੇ ਗਿਆ, ਉਹਨੇ ਕਿਹਾ ਕੀ ਖੈਰ ਹੋਵੇ। ਉਹਨੇ ਕਿਹਾ ਰੁਕ ਜਾ ਭਾਈ, ਤੈਨੂੰ ਨੇੜੇ ਆਣ ਕੇ ਦੱਸਦਾ ਗੱਲ, ਇਹ ਗੱਲ ਬੜੀ ਖਰਾਬ ਹੋ ਗਈ। ਕਿੰਨੇ ਗਿਆ ਦੋਸਤ ਨੇ ਜਿਹੜਾ ਛੱਤ ਤੇ ਖੜਾ ਸੀ ਨਾ, ਅੱਛਾ ਉਹਨੇ ਕਿਹਾ ਵੀ ਮੈਂ ਆਣ ਕੇ ਦੱਸਦਾ। ਉਹਨੇ ਕਿਹਾ ਵੀ ਦੱਸੋ। ਉਹ ਜਦੋਂ ਆਇਆ ਨਾ ਤੇ ਉਹਨੂੰ ਹੁਣ ਆਣ ਕੇ ਪਤਾ ਕੀ ਕਹਿੰਦਾ ਯਾਰ ਭਾਈ ਤੂੰ ਆ ਮੇਰਾ ਭਰਾ, ਆਪਣੀ ਭਰਾ ਬੰਦੀ ਆ, ਮਾਮਲਾ ਜਿਹੜਾ ਬੜਾ ਗੰਭੀਰ ਹੋ ਗਿਆ। ਉਹਨੇ ਕਿਹਾ ਕੀ ਹੋ ਗਿਆ। ਉਹਨੇ ਕਿਹਾ ਮੈਨੂੰ ਪਤਾ ਵਾ ਵੀ ਆ ਘੋੜੀ ਤੇਰੀ ਆ, ਇਹ ਘੋੜੀ ਜਿਹੜੀ ਆ ਇਹ ਤੇਰੀ ਆ, ਮੈਨੂੰ ਬਿਲਕੁਲ ਪਤਾ ਵਾ, ਮੇਰੇ ਭਰਾ ਦੀ ਆ, ਮਿਹਨਤ ਕਰਕੇ ਕਮਾਈ ਕਰਕੇ ਤੁਸੀਂ ਲਈ ਆ, ਇਹ ਤੁਹਾਡੀ ਆ ਤੇ ਬੜੀ ਦੇਰ ਦੀ ਆ। ਲੇਕਿਨ ਮੇਰੇ ਜਿਹੜੇ ਜਿਹੜੇ ਪੜੋਸੀ ਆ ਨੇੜੇ ਦੇ ਲੋਕ ਆ ਉਹ ਕਹਿੰਦੇ ਆ ਜੀ ਇਹ ਘੋੜੀ ਚੋਰੀ ਦੀ ਹੈ ਤੇ ਇਸ ਭਾਈ ਨੂੰ ਫੜਾਉਣਾ ਅਸੀਂ ਪੁਲਿਸ ਨੂੰ। ਤੇ ਯਾਰ ਗੱਲ ਪਤਾ ਕੀ ਆ ਵੀ ਪੁਲਿਸ ਵਾਲਿਆਂ ਨੇ ਆਉਣਾ ਤੇ ਤੈਨੂੰ ਲਿੱਤਰ ਵੀ ਮਾਰਨੇ ਤੇ ਘੋੜੀ ਵੀ ਲੈ ਜਾਣੀ ਹੈ ਤੇ ਆਪਣੀ ਬੇਇੱਜ਼ਤੀ ਹੋ ਜਾਣੀ। ਕਿਉਂ ਨਾ ਹੋਵੇ ਆਪਾਂ ਇੱਕ ਵਾਰੀ ਇਹਨਾਂ ਨੂੰ ਸਮਝਾ ਲਈਏ ਵੀ ਘੋੜੀ ਸਾਡੀ ਆ ਤੇ ਤੂੰ ਜਿਹੜਾ ਨਾ ਇੱਕ ਵਾਰੀ ਵਾਪਸ ਚਲ ਜਾ ਮੇਰੇ ਕਹਿਣ ਤੇ। ਉਹ ਜਨਾਬੇ ਵਾਲਾ ਵਾਪਸ ਤੁਰ ਜਾਂਦਾ ਆਪਣੇ ਘਰ ਤੇ ਉਹ ਜਾਂਦਾ ਹੀ ਆਪਣੀ ਬੇਗਮ ਨੂੰ ਕਹਿੰਦਾ ਦੇਖਿਆ ਤੂੰ ਮੈਨੂੰ ਕਹਿੰਦੀ ਸੀ ਵੀ ਮੇਰਾ ਜਿਹੜਾ ਉਹ ਦੋਸਤ ਆ ਤੇ ਉਹ ਬੜਾ ਤੇਜ਼ ਆ ਤੇ ਉਹ ਕੰਜੂਸ ਆ ਤੇ ਉਹਨੇ ਖਰਚਾ ਨਹੀਂ ਕਰਨਾ, ਤੇ ਅੱਜ ਉਹਨੇ ਮੈਨੂੰ ਬਚਾ ਲਿਆ। ਉਹਨੇ ਕਿਹਾ ਉਹ ਕਿੱਦਾਂ। ਉਹਨੇ ਕਿਹਾ ਬਚਾਇਆ ਕਿੱਦਾਂ। ਉਹਨੇ ਮੈਨੂੰ ਜਨਾਬ ਮੈਂ ਗਿਆ ਵਾਂ, ਮੈਨੂੰ ਸਾਰੇ ਲੋਕ ਕਹਿੰਦੇ ਵੀ ਆ ਜਿਹੜੀ ਘੋੜੀ ਆ ਨਾ ਇਹ ਚੋਰੀ ਦੀ ਆ, ਮੇਰੇ ਭਰਾ ਨੇ ਮੈਨੂੰ ਫੜਨ ਤੋਂ ਪਹਿਲੇ ਹੀ ਬਚਾ ਲਿਆ, ਨਹੀਂ ਮੈਂ ਪੁਲਿਸ ਕੋ ਫੜਿਆ ਜਾਂਦਾ ਘੋੜੀ ਵੀ ਰੱਖ ਲੈਣੀ ਸੀ, ਉਹਨਾਂ ਨੇ ਮੈਨੂੰ ਮਾਰਨਾ ਵੀ ਸੀ ਤੇ ਮੇਰੇ ਹੱਥ ਵੀ ਕੁਛ ਨਹੀਂ ਹੋਣਾ ਸੀ। ਦੇਖਿਆ ਕਿੱਡੀ ਉਹਨੇ ਸਿਆਣੇ ਵਾਲੀ ਗੱਲ ਕੀਤੀ, ਜੋ ਉਦਾਂ ਦਾ ਹੁੰਦਾ ਉਹਨੇ ਕਹਿਣਾ ਸੀ ਫੜਿਆ ਜਾਵੇ, ਮੇਰਾ ਕੀ ਜਾਂਦਾ। ਉਹਦੀ ਬੇਗਮ ਨੇ ਲਾਇਆ ਹਿਸਾਬ, ਉਹਨੇ ਕਿਹਾ ਹੈ ਦਾ ਲਾ ਲਿਆ, ਚਲੋ ਕੋਈ ਨਹੀਂ। ਉਹ ਨਾ ਦਿਨ ਗੁਜ਼ਰਿਆ, ਉਹ ਆਪਣਾ ਸੁਬਾਹ ਨੂੰ ਅਗਲੇ ਦਿਨ 2-4 ਦਿਨ ਬਾਅਦ ਚਲਾ ਗਿਆ, ਵੇ ਗਿਆ ਦਿੱਲੀ ਜਾਂਦਾ ਸੀ, ਉਦੋਂ ਗਿਆ ਤੇ ਉਹਦਾ ਉਹ ਭਰਾ ਆ ਗਿਆ ਉਹਨੂੰ ਮਿਲਣ ਵਾਸਤੇ। ਉਹ ਜਦੋਂ ਆਣ ਕੇ ਬੈਠਾ ਨਾ ਚੁੱਲ੍ਹੇ ਦੇ ਕੋਲ, ਸੁਬਾਹ ਨਾਸ਼ਤੇ ਦਾ ਟਾਈਮ ਹੋਵੇ, ਉਹ ਪਹਿਲੇ ਉਹਦੀ ਬੇਗਮ ਜਿਹੜੀ ਸੀ ਨਾ ਮੱਖਣ ਲਾਉਂਦੀ ਸੀ ਥੋੜਾ, ਉਦੋਂ ਉਹਨੇ ਜਨਾਬ ਪਰਾਠੇ ਤੋਂ ਮੱਖਣ ਲਾਇਆ ਜ਼ਿਆਦਾ ਤੇ ਨਾਲ ਨਾ ਇੱਕ ਸਾਈਡ ਤੇ ਘੋਟਣਾ ਸਮਝਦੇ ਨਾ ਉਹ ਜਿਹਦੇ ਨਾਲ ਮਿਰਚਾਂ ਮੁਰਚਾਂ ਘੋਟੀ ਦੀਆਂ, ਡੰਡਾ ਸਾਗ ਨਹੀਂ ਘੋਟਣਾ ਹੁੰਦਾ ਵਾ ਜਿਹੜਾ ਮਿਰਚਾਂ ਘੋਟੀ ਦੀਆਂ, ਸੋਟਾ। ਉਹ ਸੋਟਾ ਸੀ ਤੇ ਪੁਰਾਣੇ ਜ਼ਮਾਨੇ 'ਚ ਬੜਾ ਰੰਗੀਨ ਕਿਸਮ ਦਾ ਜਿਹਦਾ ਨਾ ਉਹ ਜਹੇਜ਼ ਦੇ ਵਿੱਚ ਦਿੱਤਾ ਜਾਂਦਾ ਸੀ ਤੇ ਬੜਾ VIP ਮਾਹੌਲ ਬਣਾਇਆ, ਉਹਨੂੰ ਰੰਗ ਰੁੰਗ ਲਾਇਆ ਤੇ ਉਹਨੇ ਨਾ ਜਨਾਬ ਮਿਰਚਾਂ ਵੀ ਉਹਦੇ ਨਾਲ ਤਾਜ਼ੀਆਂ ਕੁੱਟੀਆਂ। ਉਹਨੇ ਜਨਾਬ ਇੰਨਾ ਘਿਓ ਲਾਵੇ ਪਰਾਠੇ ਤੇ ਉਹਦੇ ਤੋਂ ਡਬਲ ਉਹਦੇ ਡੰਡੇ ਦੇ ਲਾ। ਉਹ ਜਦੋਂ ਉਹਦੇ ਦੋਸਤ ਨੇ ਵੇਖਿਆ ਤੇ ਉਹਨੇ ਪੁੱਛਿਆ ਵੀ ਭੈਣੇ ਇਹ ਕੀ ਸੀਨ ਹੈ। ਜੇ 2-4 ਵਾਰੀ ਉਹਨੇ ਮੱਖਣ ਲਾਇਆ ਨਾ, ਉਹਨੇ ਕਿਹਾ ਭੈਣੇ ਇਹ ਕੀ ਸੀਨ ਹੈ, ਇਹਦੀ ਗੱਲ ਦੀ ਮੈਨੂੰ ਸਮਝ ਨਹੀਂ ਆਈ। ਉਹਨੇ ਕੱਪੜਾ ਚੱਕਿਆ ਤੇ ਅੱਖਾਂ ਤੇ ਮਲਦੀ ਆ ਤੇ ਜਨਾਬ ਅੱਖਾਂ ਚੋਂ ਆਂਸੂ, ਤੇ ਉਹਨੇ ਕਿਹਾ ਭਰਾਵਾ ਤੈਨੂੰ ਕੀ ਦੱਸਾਂ, ਮੇਰਾ ਦਿਲ ਰੋਂਦਾ ਵਾ ਤੈਨੂੰ ਦੱਸ ਦੇ, ਲੇਕਿਨ ਮੈਂ ਦੱਸ ਦਿੰਦੀ ਆ ਤੂੰ ਮੇਰਾ ਭਰਾ। ਉਹਨੇ ਕਿਹਾ ਦੱਸ। ਉਹਨੇ ਕਿਹਾ ਦੱਸਾਂ ਕੀ, ਭਰਾ ਤੇਰਾ ਅੱਜ ਮੈਨੂੰ ਕਹਿ ਕੇ ਗਿਆ ਵਾ ਵੀ ਮੇਰੇ ਭਰਾ ਨੇ ਆਉਣਾ ਵਾ ਤੇ ਤੂੰ ਨਾ ਇਸ ਡੰਡੇ ਨੂੰ ਘਿਓ ਲਾ ਕੇ ਰੱਖਣਾ ਤੇ ਇਸ ਡੰਡੇ ਨਾਲ ਉਹਦੀ ਮੈਂ ਸਫਾਈ ਕਰਨੀ।
ਉਹਨੇ ਮੇਰੇ ਨਾਲ ਕੀਤਾ ਧੋਖਾ, ਇਸ ਡੰਡੇ ਨਾਲ ਮੈਂ ਉਹਦੀ ਸਫਾਈ ਕਰਨੀ। ਉਹਨੇ ਜਦੋਂ ਵੇਖਿਆ ਨਾ ਹਿਸਾਬ, ਵੀ ਉਹਨੇ ਕਿਹਾ ਵੀ ਡੰਡਾ ਉੱਤੇ ਘਿਓ ਲੱਗ ਗਿਆ, ਉੱਤੇ ਮਿਰਚਾਂ ਲੱਗੀਆਂ, ਮੇਰੇ ਨਾਲ ਪਤਾ ਨਹੀਂ ਕੀ ਬਣਾਊਗਾ। ਉਹਨੇ ਹੁਣ ਉਹ ਜਿਹੜੀ ਬੇਗਮ ਸੀ ਉਹ ਉਹਨੂੰ ਕਵੇ, ਮਤਲਬ ਉਹਦੇ ਦੋਸਤ ਦੀ ਬੇਗਮ ਕਵੇ ਵੀ ਭਰਾਵਾ ਨਾਸ਼ਤਾ ਕਰ ਜਾ, ਉਹਨੇ ਕਿਹਾ ਨਹੀਂ ਅੱਜ ਮੈਨੂੰ ਭੁੱਖ ਨਹੀਂ ਹੈਗੀ, ਮੈਨੂੰ ਕੰਮ ਆ, ਮੈਂ ਜਲਦੀ ਜਾਣਾ। ਉਹ ਘਰੋਂ ਨਿਕਲਿਆ ਹੀ ਨਾ ਜਨਾਬ, ਤੇ ਇੰਨੀ ਦੇਰ ਨੂੰ ਉਹਦਾ ਉਹ ਦੋਸਤ ਆ ਗਿਆ, ਸਹੀ, ਉਹ ਪਿੰਡ ਵਾਲਾ। ਜਿਹਨੂੰ ਆਇਆ ਨਾ ਤੇ ਉਹਨੇ ਕਿਹਾ ਵੀ ਕੀ ਗੱਲ ਅੱਜ ਭਰਾ ਮੇਰਾ ਜਲਦੀ ਚਲਾ ਗਿਆ, ਅੱਜ ਇਹਨੇ ਨਾਸ਼ਤਾ ਹੀ ਨਹੀਂ ਕੀਤਾ। ਉਹਨੇ ਕਿਹਾ ਮੈਂ ਕੀ ਦੱਸਾਂ ਹੁਣ ਤੈਨੂੰ ਅੱਲਾ ਵਾਲਿਆ, ਜਿਹੜੀ ਗੱਲ ਆ ਹੁਣ ਜੇ ਤੂੰ ਕਹਿਣਾ ਤਾਂ ਮੈਂ ਦੱਸ ਦਿੰਦੀ ਆ, ਲੇਕਿਨ ਗੱਲ ਬੜੀ ਮਾੜੀ। ਉਹਨੇ ਕਿਹਾ ਕੀ ਗੱਲ ਮਾੜੀ? ਉਹਨੇ ਕਿਹਾ ਆਹ ਡੰਡਾ ਤੈਨੂੰ ਪਤਾ ਵੀ ਮੇਰੇ ਜਹੇਜ ਦਾ ਵਾ, ਮੇਰੇ ਮਾਂ ਪਿਓ ਦੀ ਨਿਸ਼ਾਨੀ ਆ, ਮੈਨੂੰ ਉਹਨਾਂ ਨੇ ਬਣਾ ਕੇ ਦਿੱਤਾ, ਤੇ ਮੈਨੂੰ ਸੁਬਾਹ ਹੀ ਆਉਂਦਾ ਕਹਿੰਦਾ ਮੈਨੂੰ ਆਹ ਡੰਡਾ ਚਾਹੀਦਾ, ਇਹ ਮੈਂ ਡੰਡਾ ਮੈਂ ਲੈਣਾ। ਓਏ ਉਹਨੇ ਕਿਹਾ ਕਮਲੀਏ, ਹਜੇ ਕੱਲ ਉਹਨੇ ਐਡਾ ਵੱਡਾ ਆਸਾਨ ਕੀਤਾ ਮੇਰੇ ਤੇ, ਹੈਂ ਵੀ ਕੱਲ ਐਡਾ ਵੱਡਾ ਆਸਾਨ ਕੀਤਾ ਤੇ ਤੂੰ ਉਹਨੂੰ ਗੁੱਸੇ ਕਰਕੇ ਭੇਜਦਾ। ਉਹਨੇ ਜੋ ਚੱਕਿਆ ਨਾ ਡੰਡਾ ਤੇ ਉਹ ਉਹਦੇ ਮਗਰ, ਹੁਣ ਉਹਨੂੰ ਕਹਿ ਰਿਹਾ ਵਾ ਕਿ ਭਰਾਵਾ ਡੰਡਾ ਲੈ ਜਾ, ਤੇ ਉਹਨੂੰ ਸਮਝ ਆ ਰਹੀ ਆ ਵੀ ਅੱਜ ਪੁੱਤਰ ਤੇਰੀ ਖੈਰ ਨਹੀਂ ਹੈਗੀ, ਆਇਆ ਮੈਂ ਤੇਰੇ ਮਗਰ। ਉਹ ਜਨਾਬ ਅੱਲਾ ਵੇਲੀ ਹੋ ਗਿਆ, ਉਹ ਦੇਣੇ ਜਾਵੇ ਮੋੜਦਾ ਆਵੇ, ਉਹ ਨਹੀਂ ਆਇਆ।